ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 21 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਰ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਤੇ ਸੈਕਰਾਮੈਂਟੋ ਦੇ ਜਿਹੜੇ ਮੇਅਰ ਹੈਗੇ ਆ, ਉਹ ਇਹ ਕਹਿ ਰਹੇ ਵੀ ਉਹ ਸੀਰੀਅਸਲੀ ਕੰਸੀਡਰ ਕਰ ਰਹੇ ਆ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੀ ਪੋਜੀਸ਼ਨ ਰਨ ਕਰਨ ਦੇ ਲਈ। ਜੇ ਜਿਹੜੇ ਅਟਾਰਨੀ ਜਨਰਲ ਰੌਬ ਬੌਂਟਾ ਹੈਗੇ ਆ, ਉਹ ਗਵਰਨਰ ਦੇ ਲਈ ਲੜਦੇ ਹੈਗੇ ਆ। ਸੋ ਇਹ ਬੌਂਟਾ ਜਿਹੜੇ ਆ ਅਟਾਰਨੀ ਜਨਰਲ ਕੈਲੀਫੋਰਨੀਆ ਦੇ ਆ 2021 ਤੋਂ ਲੈ ਕੇ ਤੇ 2022 ਦੇ ਵਿੱਚ ਉਹਨਾਂ ਨੇ ਫੁੱਲ ਟਰਮ ਰਨ ਕੀਤੀ ਸੀ, ਵਿਨ ਕੀਤੀ ਸੀ, ਜੋ ਕਿ 26 ਦੇ ਵਿੱਚ ਜਾ ਕੇ ਐਂਡ ਹੋਊਗੀ। ਤੇ ਅਟਾਰਨੀ ਜਨਰਲ ਦੇ ਕੋਲ ਆਪਸ਼ਨ ਹੈਗੀ ਆ, ਉਹ ਐਜ਼ ਏ ਅਟਾਰਨੀ ਜਨਰਲ ਰਹਿੰਦੇ ਆ ਜਾਂ ਐਜ਼ ਏ ਗਵਰਨਰ ਲੜਨਾ ਚਾਹੁੰਦੇ ਹੈਗੇ ਆ, ਕਿਉਂਕਿ ਗੈਵਨ ਨਿਊਸਮ ਹੁਣੀ ਅੱਗੇ ਜਿਹੜੀ ਆ ਉਹ ਉਹਨਾਂ ਦੀ ਟਰਮ ਆਊਟ ਹੋ ਜਾਣੀ ਆ, ਉਹ ਐਜ਼ ਏ ਗਵਰਨਰ ਲੜ ਨਹੀਂ ਸਕਦੇ ਹੈਗੇ। ਜੀ ਬਿਲਕੁਲ। ਸੋ ਮੈਕਸੀਮਮ 2 ਟਰਮਸ ਹੀ ਅਲਾਊਡ ਜਿਹੜੀਆਂ ਇਸ ਦੇ ਵਿੱਚ ਹੁੰਦੀਆਂ ਆ। ਇਸ ਤੋਂ ਪਹਿਲਾਂ ਜੈਰੀ ਬਰਾਊਨ ਉਹ ਵੀ ਆਪਣੀਆਂ 2 ਟਰਮਾਂ ਪੂਰੀਆਂ ਕੀਤੇ ਸੀ, ਤੇ ਹੁਣ ਨਿਊਸਮ ਆ। ਸੋ ਦੇਖਦੇ ਹਾਂ ਅੱਗੇ ਹੋਰ ਕੀ ਬਣਦਾ ਆ। ਅਕਸਰ ਆਪਾਂ ਫਰੂਟਸ ਦੇ ਨਾਲ ਸੋਚਦੇ ਹਾਂ ਵੀ ਇਹ ਸਿਹਤ ਦੇ ਲਈ ਚੰਗੀਆਂ ਚੀਜ਼ਾਂ ਹੁੰਦੀਆਂ ਆ, ਪਰ US ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਕੈਲੀਫੋਰਨੀਆ ਦੇ ਵਿੱਚ $5 ਮਿਲੀਅਨ ਦੀ ਮੈਥ, ਜੋ ਕਿ ਹਦਵਾਣੇ ਬਣਾ ਕੇ ਲਕਾਈ ਹੋਈ ਸੀ ਹਦਵਾਣਿਆਂ ਦੇ ਵਿੱਚ, ਉਸ ਨੂੰ ਜਿਹੜਾ ਉਹ ਫੜਿਆ ਆ। 29 ਸਾਲਾਂ ਦਾ ਇੱਕ ਕਹਿੰਦੇ ਵੀ ਬੰਦਾ, ਜੋ ਕਿ ਇੱਕ ਕਮਰਸ਼ੀਅਲ ਸੈਮੀ ਟਰੱਕ ਚਲਾ ਰਿਹਾ ਸੀ, ਉਹ ਜਿਹੜਾ CBP ਅਫਸਰ ਦੇ ਹੱਥੇ ਲੱਗਿਆ। ਓਟਾ ਮੈਸੇ ਕਮਰਸ਼ੀਅਲ ਫੈਸਿਲਿਟੀ ਜੋ ਸੈਨ ਡਿਏਗੋ 'ਚ ਆ, ਜਦੋਂ ਮੈਕਸੀਕੋ ਰਾਹੀਂ ਜਿਹੜਾ US ਦੇ ਵਿੱਚ ਕੈਲੀਫੋਰਨੀਆ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਦੇ ਕਾਗਜ਼ ਪੱਤਰ ਦੇ ਵਿੱਚ ਤਾਂ ਉਹ ਹਦਵਾਣੇ ਵਾਟਰਮੈਲਨਸ ਆ, ਉਹਨਾਂ ਨੂੰ ਲਿਆ ਰਿਹਾ ਸੀ ਬਾਰਡਰ ਤੋਂ ਪਾਰ ਕਰਕੇ, ਪਰ ਅਫਸਰਾਂ ਨੇ ਜਦ ਡਰਾਈਵਰ ਤੇ ਉਸਦੇ ਵਹੀਕਲ ਨੂੰ ਫਰਦਰ ਐਗਜ਼ਾਮੀਨੇਸ਼ਨ ਦੇ ਲਈ ਅੱਗੇ ਸਕੈਂਡਰੀ ਦੇ ਲਈ ਘੱਲਿਆ, ਤਾਂ ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ 1220 ਪੈਕੇਜ ਜੋ ਕਾਗਜ਼ ਦੇ ਵਿੱਚ ਲਕਾਏ ਹੋਏ ਸੀ, ਉਹ ਵਾਟਰਮੈਲਨ ਦੀ ਸ਼ੇਪ ਜਿਹੜੀ ਉਹਨਾਂ ਨੂੰ ਦਿੱਤੀ ਹੋਈ ਸੀ, ਬਾਹਰ ਉਸੇ ਤਰੀਕੇ ਦੇ ਨਾਲ ਰੰਗ ਰੂਪ ਉਹਦਾ ਪੇਂਟ ਆ ਉਹੀ ਕੀਤਾ ਹੋਇਆ ਸੀ। ਕੰਟੈਂਟ ਜਦ ਉਹਨਾਂ ਨੇ ਟੈਸਟ ਕੀਤੇ ਤਾਂ ਕਹਿੰਦੇ ਵੀ ਇਹ ਪਤਾ ਲੱਗਾ ਵੀ ਇਹ ਤਾਂ ਮੈਥ ਆ, ਜੋ ਕਿ ਕੁੱਲ ਮਿਲਾ ਕੇ 4587 ਪਾਉਂਡ ਬਣਦੀ ਹੈ, ਜਿਸ ਦੀ ਸਟਰੀਟ ਵੈਲਿਊ $5 ਮਿਲੀਅਨ ਤੋਂ ਵੀ ਵੱਧ ਦੱਸੀ ਜਾਂਦੀ ਆ। CBP ਨੇ ਇਹ ਜਿਹੜੇ ਨਾਰਕੋਟਿਕਸ ਆ ਉਹ ਆਪਣੇ ਜਿਹੜੇ ਉਹ ਜ਼ਬਤ ਕਰ ਲਏ, ਤੇ ਟਰੈਕਟਰ ਟ੍ਰੇਲਰ ਨੂੰ ਵੀ ਜਿਹੜਾ ਉਹ ਜ਼ਬਤ ਕਰ ਲਿਆ। ਹੁਣ ਹੋਮਲੈਂਡ ਸਿਕਿਉਰਿਟੀ ਦੀ ਇਨਵੈਸਟੀਗੇਸ਼ਨ ਦੀ ਟੀਮ ਇਸ ਦੀ ਜਿਹੜੀ ਉਹ ਜਾਂਚ ਕਰੇਗੀ, ਤੇ ਡਰਾਈਵਰ ਨੂੰ ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਹਵਾਲੇ ਕਰ ਦਿੱਤਾ ਗਿਆ ਆ। ਰੋਜ਼ਾ ਹਰਨਾਂਡਸ ਜਿਹੜੇ ਕਿ ਪੋਰਟ ਡਾਇਰੈਕਟਰ ਨੇ ਏਰੀਆ ਪੋਰਟ ਓਟਾ ਮੈਸੇ ਦੇ, ਉਹਨਾਂ ਨੇ ਕਿਹਾ ਵੀ ਮੈਂ ਆਪਣੀ ਟੀਮ ਦੇ ਉੱਤੇ ਬਹੁਤ ਜ਼ਿਆਦਾ ਮੈਨੂੰ ਪ੍ਰਾਊਡ ਆ, ਮਾਣ ਆ ਵੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਇਸ ਨਸ਼ੀਲੇ ਪਦਾਰਥਾਂ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਪਹਿਲਾਂ ਜਿਹੜਾ ਆ ਉਹ ਰੋਕ ਲਿਆ ਹੈਗਾ ਆ। ਇੱਕ ਹਫ਼ਤੇ ਪਹਿਲਾਂ ਹੀ ਇਸੇ ਹੀ ਫੈਸਿਲਿਟੀ ਦੇ ਵਿੱਚ 629 ਪਾਉਂਡ ਮੈਥ ਦੇ ਹੀ, ਉਹ ਪਹਿਲਾਂ ਕਹਿੰਦੇ ਵੀ ਸੈਲਰੀ ਦੇ ਰੂਪ ਦੇ ਵਿੱਚ ਜਿਹੜੇ ਆਪਾਂ ਸਲਾਦ ਦੇ ਰੂਪ 'ਚ ਖਾਂਦੇ ਆ, ਉਹਦੇ ਵਿੱਚ ਲਗਾ ਕੇ ਜਿਹੜੇ ਉਹ ਲਿਆਉਣ ਦੀ ਇੱਥੇ ਅਮਰੀਕਾ 'ਚ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਉਹਨਾਂ ਦੀ ਕੀਮਤ 7,55,000 ਉਸ ਮੈਥ ਦੀ ਦੱਸੀ ਗਈ ਸੀਗੀ। ਕਹਿੰਦੇ ਵੀ ਆਪਰੇਸ਼ਨ ਅਪੋਲੋ ਇਸ ਟਾਈਮ ਚੱਲ ਰਿਹਾ ਆ, ਉਸ ਦੇ ਅਧੀਨ ਇਹ ਦੋਨੋਂ ਜਿਹੜੀਆਂ ਆ ਨਸ਼ੇ ਦੀ ਖੇਪ ਨੂੰ ਜਿਹੜਾ ਉਹ ਰੋਕਿਆ ਗਿਆ ਆ। ਕਹਿੰਦੇ ਵੀ ਇੰਟੈਲੀਜੈਂਸ ਕਲੈਕਸ਼ਨ ਦੇ ਵਿੱਚ ਇਹ ਆਪਰੇਸ਼ਨ ਮੋਹਰੇ ਚੱਲ ਰਿਹਾ ਹੈ। ਅਸੀਂ ਕਈਆਂ ਦੇ ਨਾਲ ਹੋਰ ਪਾਰਟਨਰਸ਼ਿਪਸ ਕਰ ਰਹੇ ਹਾਂ। CBP ਦੇ ਜਿਹੜੇ ਫੀਲਡ ਐਸੈਟਸ ਨੇ, ਉਹ ਫੈਡਰਲ, ਸਟੇਟ, ਲੋਕਲ, ਟਰਾਈਬਲ ਤੇ ਟੈਰੀਟੋਰੀਅਲ ਪਾਰਟਨਰਸ ਦੇ ਨਾਲ ਮਿਲ ਕੇ ਇਹਨਾਂ ਨਸ਼ੀਲੇ
ਪਦਾਰਥਾਂ ਦੀਆਂ ਖੇਪਾਂ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਰੋਕ ਰਹੇ ਆ। ਮੈਥ ਦੇ ਨਾਲ ਕਹਿੰਦੇ ਵੀ ਫੈਂਟਨਲ ਦੇ ਉੱਤੇ ਵੀ ਅਸੀਂ ਤਿੱਖੀ ਨਜ਼ਰ ਰੱਖੀ ਬੈਠੇ ਹਾਂ। ਅਗਲੀ ਖਬਰ ਵੱਲ ਚਲੀਏ। ਅੱਜ ਸੈਕਰਾਮੈਂਟੋ ਦੇ ਵਿੱਚ ਕਾਫੀ ਵੱਡਾ ਐਕਸੀਡੈਂਟ ਹੋਇਆ, ਜਿਹਦੇ ਨਾਲ ਇੱਕ ਜਾਣੇ ਦੀ ਮੌਤ ਹੋ ਗਈ ਤੇ ਇੱਕ ਜਾਣੇ ਨੂੰ ਹਸਪਤਾਲ ਲਿਜਾਇਆ ਗਿਆ। ਸੈਕਰਾਮੈਂਟੋ ਦੀ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ 10:30 ਵਜੇ ਦੇ ਕਰੀਬ ਸਵੇਰੇ ਬਰੂਸਵਿਲ ਰੋਡ, ਜੋ ਕਿ ਸ਼ੈਲਡਨ ਰੋਡ ਦੇ ਲਾਗੇ ਹੈਗਾ, ਉੱਥੇ ਮਲਟੀ ਵਹੀਕਲ ਐਕਸੀਡੈਂਟ ਵਾਪਰਿਆ ਤੇ ਇੱਕ ਦੀ ਤਾਂ ਥਾਂ ਤੇ ਹੀ ਮੌਤ ਹੋ ਗਈ ਤੇ ਜਿਹੜਾ ਦੂਸਰਾ ਬੰਦਾ ਹੈ ਉਹਦੇ ਕੋਲ ਨੌਨ ਲਾਈਫ ਥ੍ਰੈਟਨਿੰਗ ਇੰਜਰੀਜ਼ ਹੋਈਆਂ। ਜੋ ਕ੍ਰੈਸ਼ ਆ ਉਹਦੇ ਕਰਕੇ ਕਾਫੀ ਲੰਮਾ ਸਮਾਂ ਜਿਹੜੀ ਸੜਕ ਆ ਉਹ ਬੰਦ ਰਹੀ। ਇੱਕ ਪਿਓ ਧੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ, ਗ੍ਰਿਫਤਾਰ ਕੀਤਾ ਗਿਆ ਹੈ ਕੈਲੀਫੋਰਨੀਆ ਦੀ ਰੀਟੇਲ ਥੈਫਟ ਬਸਟ ਦੇ ਦੌਰਾਨ। ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਆਰਗੇਨਾਈਜ਼ਡ ਰੀਟੇਲ ਥੈਫਟ ਟਾਸਕ ਫੋਰਸ ਆ, ਉਹਨਾਂ ਨੇ ਕਹਿੰਦੇ ਵੀ ਇੱਕ ਸਰਚ ਵਾਰੰਟ ਸਰਵ ਕੀਤਾ ਸੀ LA ਦੇ ਘਰ ਦੇ ਵਿੱਚ, ਜਿੱਥੇ ਇਵੈਂਚੁਅਲੀ ਉਹਨਾਂ ਨੂੰ ਚੋਰੀ ਕੀਤਾ ਹੋਇਆ ਸਮਾਨ, ਜਿਸ ਨੂੰ ਬਾਅਦ ਦੇ ਵਿੱਚ ਓਪਨ ਏਅਰ ਮਾਰਕੀਟ ਦੇ ਵਿੱਚ ਵੇਚਣ ਲਈ ਵਰਤਿਆ ਜਾਂਦਾ ਸੀ, ਰੱਖਿਆ ਜਾਂਦਾ ਸੀ, ਉਹ ਉਹਨਾਂ ਨੇ ਫੜਿਆ ਆ। ਇਹ ਫੈਂਸ ਆਪਰੇਸ਼ਨ ਦਾ ਲੀਡਰ ਸੀ, ਉਸਦਾ ਨਾਮ ਹੋਜ਼ੇ ਕੁਆਡਰਾ, 41 ਸਾਲਾਂ ਦਾ ਸੀ। ਉਸਨੂੰ ਕਹਿੰਦੇ ਵੀ ਘਰੇ ਜਿਹੜੇ ਆ ਅਫਸਰਾਂ ਨੇ ਗ੍ਰਿਫਤਾਰ ਕੀਤਾ। 4 ਲੱਖ ਤੋਂ ਵੱਧ ਕੀਮਤ ਦਾ ਚੋਰੀ ਦਾ ਸਮਾਨ, ਜਿਸ ਤੇ ਡਿਜ਼ਾਈਨਰ ਪਰਸ, ਸ਼ੂਜ਼, ਪਰਫਿਊਮ ਜਿਹੜੇ ਆ ਉਸ ਤੇ ਜਿਹੜੇ ਉਹ ਨਾਲ ਫੜੇ ਗਏ ਹੈਗੇ ਆ। ਸੋ ਇਨਵੈਸਟੀਗੇਟਰਸ ਨੇ ਜਿਹੜਾ ਦੱਸਿਆ ਵੀ ਉਹ 2 ਸਸਪੈਕਟ ਆ, ਉਹਨਾਂ ਦਾ ਪਿੱਛਾ ਕਰ ਰਹੇ ਸੀ, ਜਿਸ ਤੋਂ ਹੀ ਇਹ ਹੋਜ਼ੇ ਦੇ ਬਾਰੇ ਉਹਨਾਂ ਨੂੰ ਪਤਾ ਲੱਗਾ ਹੈ। ਨਾਲ ਹੀ 28 ਸਾਲਾਂ ਦੀ ਉਸ ਹੋਜ਼ੇ ਦੀ ਜਿਹੜੀ ਕੁੜੀ ਆ ਪਵਾਲਾ, ਉਸ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਆ। ਸੋ ਕਹਿੰਦੇ ਵੀ ਜਿਹੜੇ ਬੂਸਟਰਸ ਉਹ ਲੋਕ ਹੁੰਦੇ ਆ ਜਿਹੜੇ ਸਮਾਨ ਚੋਰੀ ਕਰਦੇ ਆ ਤੇ ਇਸ ਚੋਰੀ ਕੀਤੇ ਸਮਾਨ ਨੂੰ ਇਹਨਾਂ ਤੱਕ ਪਹੁੰਚਾਉਂਦੇ ਆ ਤੇ ਇਹ ਅੱਗੇ ਓਪਨ ਏਅਰ ਮਾਰਕੀਟਸ ਦੇ ਵਿੱਚ ਵੇਚਦੇ ਹੈਗੇ ਆ, ਜਿਨ੍ਹਾਂ ਨੂੰ ਫੈਂਸ ਆਖ ਦਿੱਤਾ ਜਾਂਦਾ ਹੈਗਾ ਆ। 14 ਅਗਸਤ ਨੂੰ ਐਨਾਹਾਈਮ ਦੇ ਘਰ ਦੇ ਵਿੱਚੋਂ ਇਹ ਗ੍ਰਿਫਤਾਰ ਕੀਤਾ ਗਿਆ। ਇਹਨਾਂ ਉੱਤੇ 2 ਫੈਲਨੀ ਕਾਊਂਟ ਗ੍ਰੈਂਡ ਥੈਫਟ, ਸਟੋਲਨ ਪ੍ਰਾਪਰਟੀ ਦੇ ਫੈਲਨੀ ਕਾਊਂਟ, ਆਰਗੇਨਾਈਜ਼ਡ ਰੀਟੇਲ ਥੈਫਟ ਦੇ 4 ਮਿਸਡਿਮੀਨਰ ਕਾਊਂਟ, ਸ਼ਾਪ ਲਿਫਟਿੰਗ ਦੇ $950 ਦੀ ਵੈਲਿਊ ਤੋਂ ਘੱਟ ਵਾਲੇ, ਜਿਹੜੇ $950 ਵਾਲੀ ਚੋਰੀ ਆਪਾਂ ਜਿਹਨੂੰ ਆਖਦੇ ਆ, ਫੈਲਨੀ ਕਾਊਂਟ ਮੈਨੂਫੈਕਚਰ ਤੇ ਸੇਲ ਆਫ ਕਾਊਂਟਰਫੀਟ ਮਾਰਕ, ਉਹ ਜਿਹੜੇ ਇਸ ਦੇ ਉੱਤੇ ਲਾਏ ਗਏ ਹੈਗੇ ਆ। ਸੋ CHP ਦੀ ਜਿਹੜੀ ਇਹ ਆਰਗੇਨਾਈਜ਼ਡ ਰੀਟੇਲ ਥੈਫਟ ਟੀਮ ਆ, ਉਹ ਕਾਫੀ ਐਕਟਿਵ ਇਸ ਟਾਈਮ ਚੱਲ ਰਹੀ ਹੈ। ਉਹਨਾਂ ਨੇ ਇਸ ਤੋਂ ਪਹਿਲਾਂ ਵੀ ਕਈ ਮਿਲੀਅਨਸ ਆਫ ਡਾਲਰ ਦੀ ਚੋਰੀ ਕੀਤੀ ਪ੍ਰਾਪਰਟੀ ਸਮੇਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਜੋ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਹੋ ਰਹੀ ਆ, ਉਹਦੇ ਬਾਹਰ ਬਹੁਤ ਵੱਡੇ ਜਿਹੜੇ ਪ੍ਰੋਟੈਸਟ ਇਸ ਟਾਈਮ ਹੋ ਰਹੇ ਆ। ਸੋ 56 ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ। ਕਹਿੰਦੇ 1000 ਤੋਂ ਵੱਧ ਪ੍ਰੋ ਪੈਲਸਤੀਨੀਅਨ ਪ੍ਰੋਟੈਸਟਰਸ ਉਹ ਸ਼ਿਕਾਗੋ ਪਾਰਕ, ਜਿੱਥੇ ਜੋ ਇਸ ਵੇਲੇ ਕਨਵੈਨਸ਼ਨ ਚੱਲ ਰਹੀ ਹੈਗੀ ਆ, ਉੱਥੇ ਪ੍ਰੋਟੈਸਟ ਕਰ ਰਹੇ ਸੀ। ਦੂਸਰੇ ਪਾਸੇ ਜਿਹੜੇ ਇਜ਼ਰਾਈਲੀ ਮੂਲ ਦੇ ਲੋਕ ਸੀ ਉਹਨਾਂ ਨੇ ਉਹ ਪ੍ਰੋਟੈਸਟ ਕਰ ਰਹੇ ਸੀ। ਉਹਨਾਂ ਦੀ ਆਪਸ ਦੇ ਵਿੱਚ ਕਾਫੀ ਜਿਹੜੀ ਵਾਇਲੈਂਟ ਕਲੈਸ਼ਸ ਵੀ ਹੋਈਆਂ, ਜਿਹਦੇ ਕਰਕੇ 56 ਜਾਣਿਆਂ ਨੂੰ ਅਰੈਸਟ ਕਰ ਲਿਆ ਗਿਆ। ਬਾਅਦ ਦੇ ਵਿੱਚ ਉਹਨਾਂ ਨੂੰ ਇਸ ਪਾਰਕ ਤੋਂ ਦੂਰ ਮੂਵ ਕਰ ਦਿੱਤਾ ਗਿਆ। ਸ਼ਿਕਾਗੋ ਦਾ ਜਿਹੜਾ ਸਾਊਥ ਵੈਸਟ ਸਬਰਬਸ ਆ, ਕਹਿੰਦੇ ਵੀ ਉੱਥੇ ਸਭ ਤੋਂ ਜ਼ਿਆਦਾ ਪਾਲਸਤੀਨੀਅਨ ਮੂਲ ਦੇ ਲੋਕ ਰਹਿੰਦੇ ਹੈਗੇ ਆ ਤੇ ਬੱਸਾਂ ਜਿਹੜੇ ਆ ਪਰਿਵਾਰਾਂ ਨੂੰ ਭਰ ਭਰ ਕੇ ਉੱਥੇ ਲਿਆਏ ਹੋਏ ਸੀਗੇ। ਸਟੂਡੈਂਟਸ ਵੀ ਕਾਫੀ ਵੱਡੇ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਹੋਏ ਸੀ। ਰਾਈਡ ਸ਼ੱਕ, ਇੱਕ 48 ਸਾਲਾਂ ਦਾ, ਉਹ ਕਹਿੰਦਾ ਵੀ ਮੈਂ ਆਪਣੇ ਬੱਚਿਆਂ ਨੂੰ ਵੀ ਨਾਲ ਲਿਆਂਦਾ, ਜਿਨ੍ਹਾਂ 'ਚ 2 ਸਾਲ ਦਾ ਬੱਚਾ ਵੀ ਸੀ ਤੇ ਉਹਦੇ ਜਿਹੜੇ ਪੇਰੈਂਟਸ ਆ ਉਹ ਪਾਲਸਤੀਨੀਅਨਸ ਆ। ਕਹਿੰਦੇ ਵੀ ਉਹ ਸਾਨੂੰ ਰੈਲੀ 'ਚ ਆਉਣਾ ਹੀ ਪੈਣਾ ਆ, ਵੀ ਇੰਨੇ ਸਾਡੇ ਜਿਹੜੇ ਆ ਰਿਸ਼ਤੇਦਾਰ, ਦੋਸਤ ਮਿੱਤਰ ਜਿਹੜੇ ਆ ਉਹ ਮਾਰੇ ਜਾ ਚੁੱਕੇ ਆ। ਹੁਣ ਤੱਕ 40,000 ਤੋਂ ਵੱਧ ਜਿਹੜੇ ਲੋਕ ਆ ਉਹ ਮਾਰੇ ਜਾ ਚੁੱਕੇ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ। US ਦੀ ਜਿਹੜੀ ਆਈਸ ਮਹਿਕਮਾ ਆ, ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ, ਕਹਿੰਦੇ ਵੀ ਉਹਨਾਂ ਨੇ ਹਜ਼ਾਰਾਂ ਹੀ ਬੱਚਿਆਂ ਨੂੰ ਗਵਾ ਦਿੱਤਾ ਆ, ਜਿਹੜੇ ਮੁਲਕ ਦੇ ਵਿੱਚ ਇਮੀਗ੍ਰੇਟ ਹੋਏ ਸੀ ਐਜ਼ ਏ ਅਨਅਕੰਪਨੀਡ ਮਾਈਨਰ ਦੇ ਤੌਰ ਦੇ ਉੱਤੇ। ਕਹਿੰਦੇ ਵੀ ਚਿਲਡਰਨ ਸੇਫਟੀ ਨੂੰ ਲੈ ਕੇ ਇਹ ਇੱਕ ਵੱਡਾ ਝਟਕਾ ਲੱਗਾ ਆ। ਇੰਟਰਨਲ ਵਾਚਡੌਗ ਰਿਪੋਰਟ ਦੇ ਵਿੱਚ ਇਹ ਪਤਾ ਲੱਗਾ ਆ 2019 ਤੋਂ ਲੈ ਕੇ 2023 ਦੇ ਦਰਮਿਆਨ 32,000 ਜਿਹੜੇ ਮਾਈਨਰ ਆ ਉਹ ਇਮੀਗ੍ਰੇਸ਼ਨ ਕੋਰਟ ਹੀਅਰਿੰਗ ਦੇ ਵਿੱਚ ਪਹੁੰਚਣ 'ਚ ਨਾਕਾਮਯਾਬ ਰਹੇ ਆ। ਤੇ ਕਹਿੰਦੇ ਵੀ ਆਈਸ ਵਾਲਿਆਂ ਨੂੰ ਹੁਣ ਕੋਈ ਉਹਨਾਂ ਦਾ ਥੌ ਟਿਕਾਣਾ ਨਹੀਂ ਪਤਾ ਹੈਗਾ। ਇਸ ਸਮੇਂ ਦੇ ਦੌਰਾਨ 4,48,000 ਜਿਹੜੇ ਅਨਅਕੰਪਨੀਡ ਚਿਲਡਰਨ, ਜਿਨ੍ਹਾਂ ਦੇ ਨਾਲ ਕੋਈ ਮਾਪੇ ਨਹੀਂ ਹੁੰਦਾ, ਕੋਈ ਗਾਰਡੀਅਨ ਨਹੀਂ ਹੁੰਦਾ, ਉਹ ਬਾਰਡਰ ਟੱਪ ਕੇ ਜਦੋਂ ਉਹ ਪਹੁੰਚੇ ਆ,
ਉਹ ਯੂਐਸ ਦੇ ਵਿੱਚ ਆਏ ਸੀ, ਜਿਨ੍ਹਾਂ ਨੂੰ ਹੈਲਥ ਐਂਡ ਹਿਊਮਨ ਸਰਵਿਸਿਜ਼ ਡਿਪਾਰਟਮੈਂਟ ਦੇ ਕੋਲ ਘੱਲਿਆ ਗਿਆ। ਇਹਨਾਂ ਨੂੰ ਫੋਸਟਰ ਕੇਅਰ ਜਾਂ ਸਪਾਂਸਰ ਤੱਕ ਪਹੁੰਚਾਉਣ ਦਾ ਜ਼ਿੰਮੇਵਾਰੀ HHS ਦੇ ਅੰਡਰ ਹੁੰਦੀ ਆ। ਕਹਿੰਦੇ ਵੀ ਜਦੋਂ HHS ਕੋਲ ਪਹੁੰਚ ਜਾਂਦੇ ਆ ਤੇ ਆਈਸ ਇਹਨਾਂ ਬੱਚਿਆਂ ਦੀਆਂ ਲੋਕੇਸ਼ਨਸ ਦਾ ਇਹਨਾਂ ਨੂੰ ਪਤਾ ਨਹੀਂ ਲੱਗਾ। ਕਹਿੰਦੇ ਵੀ 2,91,000 ਤੋਂ ਵੱਧ ਜਿਹੜੇ ਬੱਚੇ ਆ ਉਹਨਾਂ ਨੂੰ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਨਹੀਂ ਸੀ ਘੱਲਿਆ ਗਿਆ, ਨਾ ਹੀ ਉਹਨਾਂ ਨੂੰ ਕੋਈ ਨੋਟਿਸ ਜਿਹੜਾ ਉਹ ਦਿੱਤਾ ਗਿਆ ਸੀਗਾ। ਸੋ ਹੁਣ ਇਹ ਸਾਰੇ ਹੀ ਜਿਹੜੇ ਬੱਚੇ ਆ ਉਹਨਾਂ ਦਾ ਕਹਿੰਦੇ ਵੀ ਕੁਛ ਵੀ ਥਾਂ ਟਿਕਾਣਾ ਜਿਹੜਾ ਉਹ ਪਤਾ ਨਹੀਂ ਹੈਗਾ। ਆਈਸ ਨੇ ਹਾਲ ਦੀ ਘੜੀ ਇਸ ਮਾਮਲੇ ਦੇ ਉੱਤੇ ਕੋਈ ਟਿੱਪਣੀ ਕਰਨ ਤੋਂ ਨਾ ਜਿਹੜਾ ਉਹ ਕਰ ਦਿੱਤਾ ਸੀਗਾ। ਪਿਛਲੇ ਸਾਲ ਦੇ ਅਖੀਰ ਦੇ ਵਿੱਚ 48 ਜਿਹੜੇ ਬੱਚੇ ਆ ਜਿਹੜੇ ਉਹਨਾਂ ਦੇ ਯੂਐਸ ਸਿਟੀਜ਼ਨਸ ਦੇ ਜਿਨ੍ਹਾਂ ਦੇ ਪੇਰੈਂਟਸ ਆ, ਉਹਨਾਂ ਨੂੰ ਵੀ ਉਹਨਾਂ ਦੇ ਪਰਿਵਾਰਾਂ ਦੇ ਨਾਲੋਂ ਵੱਖਰੇ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਤੇ 297 ਬੱਚੇ ਜਿਹੜੇ ਯੂਐਸ ਸਿਟੀਜ਼ਨ ਸੀਗੇ ਉਹ ਨਾਨ ਸਿਟੀਜ਼ਨ ਪੇਰੈਂਟਸ ਦੇ ਨਾਲੋਂ ਵੱਖਰੇ ਕੀਤੇ ਗਏ ਸੀਗੇ। ਸੋ ਹੁਣ ਆਈਸ ਦੀ ਕਾਫੀ ਜ਼ਿਆਦਾ ਤੋਏ ਵੀ ਹੋ ਰਹੀ ਆ ਵੀ ਚਾਹੇ ਨਿਆਣੇ ਚਲੋ ਹੁਣ ਜੇ ਪਹੁੰਚ ਗਏ ਆ, ਉਹਨਾਂ ਦਾ ਹੁਣ ਕਿਸੇ ਨੂੰ ਵੀ ਪਤਾ ਟਿਕਾਣਾ ਵੀ ਨਹੀਂ ਪਤਾ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਜੀ। ਅਗਲੀ ਖਬਰ ਵੱਲ ਚਲੀਏ। ਸਦਰਨ ਕੈਲੀਫੋਰਨੀਆ ਦੇ ਜਿਹੜੇ ਬੀਚ ਆ ਉੱਥੇ ਸੀ ਲਾਇਨ ਜਿਹੜੇ ਆ ਉਹ ਲੱਭੇ ਗਏ ਆ। 7:15 ਤੇ ਅੱਜ ਸਵੇਰੇ ਕਹਿੰਦੇ ਪਈ ਲਾਈਫ ਗਾਰਡਸ ਨੇ ਇੱਕ ਹਿਊਮਨ ਸਕਲ ਜੋ ਆ ਉਹ ਉੱਥੋਂ ਈਸਟ ਕੋਸਟ ਬੁਲੇਵਰਡ ਤੇ ਔਰਿਜ਼ਾਬਾ ਐਵਨਿਊ ਜੋ ਹੈਗਾ ਲੌਂਗ ਬੀਚ ਦਾ, ਉੱਥੋਂ ਲੱਭੀ। ਲੌਂਗ ਬੀਚ ਦੀ ਪੁਲਿਸ ਡਿਪਾਰਟਮੈਂਟ ਨੇ ਨੂੰ ਨੋਟੀਫਾਈ ਕੀਤਾ ਗਿਆ ਤੇ ਉਹ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਇੱਕ ਟੀਵੀ ਸਟੇਸ਼ਨ KTLA ਵੀ ਉੱਥੇ ਪਹੁੰਚਿਆ ਤੇ ਹੁਣ ਇਹ ਪਤਾ ਚੱਲ ਰਿਹਾ ਆ ਵੀ ਸੀ ਲਾਇਨਸ ਇਸ ਏਰੀਏ 'ਚ ਆਏ ਆ ਤੇ ਉਸ ਬੀਚ ਨੂੰ ਉੱਥੋਂ ਬੰਦ ਕਰ ਦਿੱਤਾ ਗਿਆ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਅਗਸਤ ਮਹੀਨੇ ਦੇ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਇਸ ਟਾਈਮ ਬਣੀ ਪਈ ਆ। ਕੈਲੀਫੋਰਨੀਆ ਦੇ ਵਿੱਚ ਅਗਸਤ ਸਨੋ ਸਟਾਰਮ ਦੀ ਕਿਆਸਰਾਈ ਹੋਈ ਹੈ। ਨੈਸ਼ਨਲ ਵੈਦਰ ਸਰਵਿਸ ਨੇ ਇਹ ਦੱਸਿਆ ਸਿਆਰਾ ਦੇ ਪਹਾੜੀਆਂ ਦੇ ਵਿੱਚ 8,000 ਫੁੱਟ ਦੀ ਉਚਾਈ ਤੋਂ ਉੱਤੇ ਇਹ ਬਰਫ਼ ਪੈ ਸਕਦੀ ਹੈ। ਕਹਿੰਦੇ ਵੀ ਅਚਨਚੇਤੇ ਹੁਣ ਖਾਸੀ ਠੰਡ ਆਉਂਦੇ ਵੀਰ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਦੇ ਕਈ ਹਿੱਸਿਆਂ ਦੇ ਵਿੱਚ, ਖਾਸ ਕਰਕੇ ਨਦਰਨ ਹਿੱਸਿਆਂ ਦੇ ਵਿੱਚ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਆ। ਜਿਹੜਾ ਇਸ ਟਾਈਮ ਪੋਲਰ ਵੋਰਟੈਕਸ ਆ ਉਹ ਹੇਠਾਂ ਵੱਲ ਨੂੰ ਆਇਆ ਆ, ਜਿਸ ਕਰਕੇ ਇਹ ਜਿਹੜੀ ਠੰਡ ਆ ਇਹ ਹੋਵੇਗੀ। I-80 ਤੋਂ ਜਿਨ੍ਹਾਂ ਨੇ ਲੰਘਣਾ ਆ ਆਉਂਦੇ ਇਸ ਵੀਕਐਂਡ ਤੋਂ ਪਹਿਲਾਂ ਤੁਹਾਨੂੰ ਜਿਹੜੇ ਬੈਡ ਵੈਦਰ ਕੰਡੀਸ਼ਨਸ ਦਾ ਸਾਹਮਣਾ ਕਰਨਾ ਪੈ ਸਕਦਾ ਆ। ਸੋ ਜਿਹੜੇ ਵੀ ਲੋਕ I-80 ਤੋਂ ਖਾਸ ਕਰਕੇ ਟਰੱਕੀ ਵਾਲੇ ਇਲਾਕੇ ਚੋਂ ਲੰਘਣਗੇ ਉਹ ਜਿਹੜਾ ਧਿਆਨ ਜਿਹੜਾ ਉਹ ਦੇਣ, ਕਿਉਂਕਿ ਗਰਮੀਆਂ 'ਚ ਬੰਦਾ ਧਿਆਨ ਨਹੀਂ ਹੁੰਦਾ ਵੀ ਇਦਾਂ ਦੀ ਚੀਜ਼ ਵੀ ਜਿਹੜੀ ਉਹ ਹੋ ਸਕਦੀ ਆ। ਸੋ ਚੇਨਾ ਚੂਨਾ ਵਗੈਰਾ ਜਿਹੜੀਆਂ ਆ ਉਹ ਘੱਟਾ ਘੁੱਟਾ ਉਹਨਾਂ ਤੋਂ ਜਿਹੜਾ ਉਹ ਝਾੜ ਲਿਆ ਜਾਵੇ ਤਾਂ ਜੋ ਜੇ ਲੋੜ ਪਏ ਤੇ ਉਸ ਨੂੰ ਵਰਤਿਆ ਜਾ ਸਕਦਾ। ਸੋ ਜਿਹੜੇ ਕੋਈ ਵੈਸੇ ਵੀ ਲੋਕ ਸਫ਼ਰ ਕਰਨਗੇ ਉਧਰ ਨੂੰ, ਜੇ ਛੁੱਟੀ ਆ ਵੀਕਐਂਡ ਦੇ ਉੱਤੇ ਜਾਣਾ ਆ ਤਾਂ ਉਹ ਵੀ ਜਿਹੜਾ ਆਪਣੀ ਤਿਆਰੀ ਕੱਸ ਕੇ ਜਿਹੜਾ ਜਾਣ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ GOP ਲਾ ਮੇਕਰ ਜਿਹੜੇ ਰਿਪਬਲਿਕਨ ਲਾ ਮੇਕਰਸ ਆ ਉਹਨਾਂ ਨੇ ਗਵਰਨਰ ਗੈਬਨ ਨਿਊਸਮ ਨੂੰ ਇਹ ਕਿਹਾ ਆ ਵੀ ਜਿਹੜਾ ਇਲੈਕਟ੍ਰਿਕ ਵਹੀਕਲ ਟਰੱਕ ਮੈਂਡੇਟ ਹੈਗਾ ਵੀ 2045 ਤੱਕ ਜਿੰਨੀਆਂ ਵੀ ਨਵੇਂ 2045 ਤੋਂ ਬਾਅਦ ਸਾਰੇ ਟਰੱਕਾਂ ਨੂੰ ਜਿਹੜੇ ਵੇਚਿਆ ਜਾਊਗਾ ਹੈਵੀ ਡਿਊਟੀ ਟਰੱਕ ਉਹ ਇਲੈਕਟ੍ਰਿਕ ਹੋਣਗੇ, ਉਸ ਨੂੰ ਕਹਿੰਦੇ ਪਈ ਰੋਕਿਆ ਜਾਵੇ ਹਾਲ ਦੀ ਘੜੀ। ਕਾਰਨ ਕੀ ਆ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਟੈਸਲਾ ਟਰੱਕ ਨੂੰ ਅੱਗ ਲੱਗੀ ਸੀ, ਅਸੀਂ ਖਬਰ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਸ ਨੂੰ ਬੁਝਾਉਣ ਦੇ ਵਿੱਚ ਪਤਾ ਨਹੀਂ ਕਿੰਨੇ ਹਜ਼ਾਰ ਗੈਲਨ ਪਾਣੀ ਲੱਗਿਆ ਤੇ 1000 ਜਿਹੜਾ ਡਿਗਰੀ ਦਾ ਟੈਂਪਰੇਚਰ ਉੱਥੇ ਉਸ ਟਾਈਮ ਹੋਇਆ ਸੀ। ਸੋ GOP ਨੇ ਇਹ ਕਿਹਾ ਵੀ ਸੈਮੀ ਟ੍ਰੇਲਰ ਟਰੱਕ ਜਿਹਦੇ ਵਿੱਚ ਲੀਥੀਅਮ ਆਇਨ ਬੈਟਰੀਜ਼ ਹੁੰਦੀਆਂ ਆ ਤੇ ਉਹ ਇੰਟਰਸਟੇਟ 15 ਦੇ ਉੱਤੇ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਉਹਨੂੰ ਅੱਗ ਲੱਗੀ ਸੀਗੀ ਤੇ ਉਸ ਦੇ ਨਾਲ ਜਿਹੜਾ ਟੈਂਪਰੇਚਰ ਆ ਬਹੁਤ ਹਾਈ ਹੋ ਗਿਆ ਤੇ ਜਿਹੜੀ ਹੋਰ ਪਾਸੇ ਅੱਗ ਲੱਗਣ ਦੇ ਜਿਹੜੇ ਚਾਂਸ ਆ ਉਹ ਵੀ ਬਣੇ ਹੋਏ ਸੀਗੇ। ਸੋ ਬਾਕੀ ਜਿਹੜੇ ਸਾਡੇ ਗਵਰਨਰ ਆ ਉਹਨਾਂ ਨੇ ਤਾਂ ਡਿਸਾਈਡ ਕੀਤਾ ਹੋਇਆ ਵੀ ਨਹੀਂ 2045 ਤੋਂ ਬਾਅਦ ਜਿਹੜਾ ਆ ਆਪਾਂ ਸਾਰਾ ਕੁਝ ਜਿਹੜਾ ਇਲੈਕਟ੍ਰਿਕ ਆ ਉਹ ਕਰਨਾ ਹੀ ਹੈਗਾ। ਥੋੜੇ ਦਿਨ ਪਹਿਲਾਂ ਹੀ ਆਪਾਂ I-80 ਤੇ ਦੇਖਿਆ ਸੀਗਾ ਵੀ ਜਿਹੜਾ ਟੈਸਲਾ ਦਾ ਟਰੱਕ ਜਦੋਂ ਅੱਗ ਲੱਗੀ ਸੀ ਵੀ ਉੱਥੇ ਕੀ ਜਿਹੜਾ ਇਸ ਦੇ ਵਿੱਚ ਬਣ ਰਿਹਾ ਸੀ। ਸੋ ਇਹ ਇੱਕ ਡਿਫਰੈਂਟ ਕਾਈਂਡ ਆਫ ਜਿਹੜੀ ਪ੍ਰੋਬਲਮ ਇਲੈਕਟ੍ਰਿਕ ਗੱਡੀਆਂ ਦੀ ਜਾਂ ਟਰੱਕਾਂ ਦੀ ਜਿਹੜੀ ਉਹ ਆ ਸਕਦੀ ਜੇ ਰੱਬ ਨਾ ਕਰੇ ਉਸ ਤੇ ਅੱਗਾਂ ਲੱਗਦੀਆਂ ਆ। ਸੈਨ ਹੋਜ਼ੇ ਹੋਮਲੈਸ ਐਨਕੈਂਪਮੈਂਟ ਤੋਂ ਜਿਹੜੀ ਇਹ ਖਬਰ ਆ ਰਹੀ ਆ, ਉੱਥੇ ਇੱਕ ਜਿਹੜੀ ਸੜੀ ਹੋਈ ਜਿਹੜੀ ਦੇਹ ਆ ਉਹ
ਲੱਭੀ ਹੈਗੀ ਆ। ਕਹਿੰਦੇ ਵੀ ਇਹ ਸ਼ਹਿਰ ਦਾ 21ਵਾਂ ਜਿਹੜਾ ਹੋਮਿਸਾਈਡ ਆ ਉਹ ਬਣ ਚੁੱਕਾ ਆ। ਹਰਨੈਂਡਜ਼ ਆਫਿਸ ਜਿਹੜੇ ਸੈਨੋ ਦੇ ਪੁਲਿਸ ਆਫਿਸਰ ਨੇ, ਤਾਨੀਆ ਹਰਨੈਂਡਜ਼, ਉਹਨਾਂ ਨੇ ਨਿਊਜ਼ ਰਿਲੀਜ਼ ਦੇ ਵਿੱਚ ਦੱਸਿਆ ਆ। ਕਹਿੰਦੇ ਵੀ ਜਿਹੜੇ ਹਿਊਮਨ ਰਿਮੇਨ ਲੱਭੇ ਆ ਇਹ ਹੋਮਲੈਸ ਇਨਕੈਂਪਮੈਂਟ ਦੇ ਆ। ਹੁਣ ਇਸ ਦੀ ਜਿਹੜੀ ਜਾਂਚ ਚੱਲ ਰਹੀ ਆ ਵੀ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੋਇਆ ਹੋ ਸਕਦਾ। ਕਹਿੰਦੇ ਵੀ ਜੋ ਉੱਥੇ ਮੌਕੇ ਤੇ ਮੌਜੂਦ ਸੀਗੇ ਸਬੂਤ, ਉਹ ਤੋਂ ਇਹ ਲੱਗਦਾ ਆ ਵੀ ਇਹ ਹੋਮਿਸਾਈਡ ਦੇ ਤੌਰ ਦੇ ਉੱਤੇ ਇਸ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਆ। ਸੈਂਟਾ ਕਲਾਰਾ ਕਾਉਂਟੀ ਮੈਡੀਕਲ ਐਗਜ਼ਾਮੀਨਰ ਕਾਰਨਰ ਆਫਿਸ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਜਿਹੜੀ ਆ ਉਹ ਆਇਡੈਂਟੀਫਾਈ ਕਰਨਗੇ ਵੀ ਇਹ ਬਾਡੀ ਕਿਸ ਦੀ ਸੀਗੀ। ਜੇ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਵੀ ਹਰ ਰੋਜ਼ ਲਾਸ ਐਂਜਲਸ ਵਾਲਾ ਜਿਹੜਾ ਏਰੀਆ ਆ, ਉੱਥੇ 6 ਜਣੇ ਜਿਹੜੇ ਆ ਜਿਹੜੇ ਜਿਨ੍ਹਾਂ ਦੇ ਕੋਲ ਘਰ ਹੈ ਨਹੀਂ, ਹੋਮਲੈਸ ਕਹਿ ਸਕਦੇ ਆ ਜਾਂ ਅਨਹਾਊਸ ਲੋਕ ਕਹਿ ਸਕਦੇ ਆ, ਉਹਨਾਂ ਦੀ ਮੌਤ ਹੁੰਦੀ ਹਰ ਰੋਜ਼। ਸੋ ਇਹ ਦੇਖ ਲਓ ਵੀ ਗੌਰਮੈਂਟ ਦੀਆਂ ਜਿਹੜੀਆਂ ਪਾਲਿਸੀਆਂ ਆ ਬਿਲੀਅਨਸ ਆਫ ਡਾਲਰ ਖਰਚ ਕਰ ਚੁੱਕੇ ਹੈਗੇ ਆ, ਪਰ ਹਜੇ ਤੱਕ ਵੀ ਜਿਹੜਾ ਆ ਇਹ ਕੰਟਰੋਲ ਨਹੀਂ ਕਰ ਸਕੇ ਹੈਗੇ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਹਾਈ ਸਕੂਲਾਂ ਵਿੱਚ ਹੁਣ ਪਰਸਨਲ ਫਾਈਨੈਂਸ ਕਲਾਸਿਸ ਸਟਾਰਟ ਹੋਣਗੀਆਂ 2027 ਤੋਂ ਲੈ ਕੇ 2028 ਵਾਲਾ ਜਿਹੜਾ ਸੈਸ਼ਨ ਸਟਾਰਟ ਹੋਣਾ ਹੈਗਾ। ਆਪਾਂ ਦੇਖਦੇ ਹਾਂ ਅਮਰੀਕਾ ਦੇ ਵਿੱਚ ਜਿਹੜੇ ਬਹੁਤ ਸਾਰੇ ਬੱਚੇ ਆ ਜਦੋਂ ਸਕੂਲ ਤੋਂ ਗ੍ਰੈਜੂਏਟ ਵੀ ਹੋ ਜਾਂਦੇ ਆ, ਉਹਨਾਂ ਨੂੰ ਫਾਈਨੈਂਸਿਸ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ। ਸੋ ਇਹ ਇੱਕ ਵਧੀਆ ਸਟੈਪ ਹੈਗਾ। ਇੱਕ ਬਿੱਲ ਜਿਸ ਨੂੰ ਸਪਾਂਸਰ ਕੀਤਾ ਗਿਆ ਸੀ ਸਟੇਟ ਸੁਪਰਡੈਂਟ ਟੋਨੀ ਥਰਮੌਂਡ ਵੱਲੋਂ, ਉਹ ਹੁਣ ਕਹਿੰਦੇ ਭਈ ਲਾਅ ਬਣ ਗਿਆ ਆ, ਉਹਨੂੰ ਸਾਈਨ ਵੀ ਕਰ ਦਿੱਤਾ ਗਿਆ ਕੈਲੀਫੋਰਨੀਆ ਦੇ ਗਵਰਨਰ ਵੱਲੋਂ। ਕੈਲੀਫੋਰਨੀਆ ਨਵਾਡਾ ਕ੍ਰੈਡਿਟ ਯੂਨੀਅਨ ਲੀਗ ਇਸ ਇਨੀਸ਼ੀਏਟਿਵ ਦੀ ਕਾਫੀ ਲੰਮੇ ਸਮੇਂ ਤੋਂ ਸਪੋਰਟ ਕਰ ਰਹੀ ਸੀ। ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜੋ ਸਟੇਟ ਗਵਰਨਮੈਂਟ ਅਫੇਅਰਸ ਦੇ ਰੋਬਰਟ ਵਿਲਸਨ ਹੈਗੇ ਆ, ਉਹਨਾਂ ਨੇ ਕਿਹਾ ਵੀ ਇਹ ਬਹੁਤ ਵਧੀਆ ਚੇਂਜ ਹੈਗੀ ਆ, ਜਿਹਦੇ ਨਾਲ ਜੋ ਲੋਕ ਆ ਉਹਨਾਂ ਨੂੰ ਪਤਾ ਚੱਲੂਗਾ, ਜਿਹੜੇ ਸਟੂਡੈਂਟ ਗ੍ਰੈਜੂਏਟ ਹੁੰਦੇ ਆ, ਵੀ ਕਿਸ ਤਰ੍ਹਾਂ ਜਿਹੜੇ ਪੈਸੇ ਆ ਉਹਨਾਂ ਨੂੰ ਸੇਵ ਕਰਨਾ, ਕਿਸ ਤਰ੍ਹਾਂ ਜਿਹੜਾ ਖਰਚਣਾ ਹੈਗਾ। ਸੋ ਬਹੁਤ ਸਾਰੀਆਂ ਕ੍ਰੈਡਿਟ ਯੂਨੀਅਨਸ ਜਿਨ੍ਹਾਂ ਦੇ ਵਿੱਚ ਐਜੂਕੇਸ਼ਨਲ EMPLOYEE ਕ੍ਰੈਡਿਟ ਯੂਨੀਅਨ ਆ, ਉਹ ਤੇ ਹੋਰ ਰਲ ਕੇ ਜਿਹੜੀਆਂ ਇਸ ਇਨੀਸ਼ੀਏਟਿਵ ਨੂੰ ਸਪੋਰਟ ਵੀ ਕਰ ਰਹੀਆਂ ਹੈਗੀਆਂ। ਕਈ ਹਾਈ ਸਕੂਲਾਂ ਦੇ ਵਿੱਚ ਬੈਂਕਾਂ ਜੋ ਆ ਆਪਣੀਆਂ ਬ੍ਰਾਂਚਿਸ ਵੀ ਖੋਲ੍ਹਣ ਜਾ ਰਹੀਆਂ, ਜਿੱਥੇ ਜਿਹੜੇ ਬੱਚੇ ਆ ਉਹਨਾਂ ਨੂੰ ਪਤਾ ਲੱਗੂਗਾ ਵੀ ਕਿਸ ਤਰ੍ਹਾਂ ਜਿਹੜੇ ਪੈਸੇ ਤੁਸੀਂ ਜਮ੍ਹਾਂ ਕਰਾਣੇ ਆ, ਘਟਾਣੇ ਆ, ਕਿੱਥੇ ਖਰਚ ਕਰਦੇ, ਕਿੱਦਾਂ ਬਿਲਿੰਗ ਕਰਦੇ ਹੈਗੇ ਆ। ਵਿਲਸਨ ਤੇ ਮਰਜ਼ ਇੱਕ ਬੰਦੇ ਜੋ ਆ ਉਹ ਇਹ ਕਹਿ ਰਿਹਾ ਕੈਲੀਫੋਰਨੀਆ ਨਵਾਡਾ ਕ੍ਰੈਡਿਟ ਯੂਨੀਅਨ ਲੀਗ ਉਹ ਕਾਫੀ ਐਕਸਾਈਟਡ ਆ ਵੀ ਜਿਹੜੇ ਸਕੂਲ ਡਿਸਟ੍ਰਿਕਟਸ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੈਲਪ ਕੀਤੀ ਜਾਵੇ। ਜੀ, ਜਾਂਦੇ ਜਾਂਦੇ ਹਰਜੋਤ ਸਿੰਘ ਜੀ ਮਾਰਕੀਟਸ ਦਾ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਕਲੋਜ਼ਿੰਗ ਦੇ ਦੌਰਾਨ 55 ਪੁਆਇੰਟ ਵੱਧ ਕੇ 40,000 ਤੇ 890 ਤੇ ਬੰਦ ਹੋਇਆ। S&P ਜਿਹੜਾ ਉਹ 24 ਪੁਆਇੰਟ ਵੱਧ ਕੇ 5621, ਨੈਸਡੈਕ 102 ਪੁਆਇੰਟ ਵੱਧ ਕੇ 17,919 ਤੇ ਬੰਦ ਹੋਇਆ। ਸੋਨੇ ਦਾ ਭਾਅ $2,551 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ, 10-year yield 3.81%, ਕ੍ਰਿਪਟੋ ਕਰੰਸੀ ਚ ਬਿਟਕੋਇਨ 60,853 ਤੇ ਇਥੀਰੀਅਮ 2600 ਤੇ $30 ਦੇ ਬਰਾਬਰ ਚੱਲ ਰਿਹਾ ਹੈ। ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 99 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 35 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।